ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਰਐਸਐਸ ਤੋਂ। ਆਰਐਸਐਸ ਕਈ ਸਿੱਖ ਜਿਹੜੇ ਬੁੱਧੀਜੀਵੀ ਨੇ, ਚਿੰਤਕ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਲੰਘੇ ਕੁਝ ਸਾਲਾਂ ਦੇ ਵਿੱਚ ਆਰਐਸਐਸ ਦਾ ਜਿਹੜਾ ਸਿੱਖਾਂ ਦੇ ਮਾਮਲੇ ਨੇ, ਕੌਮ ਦੇ ਮਾਮਲੇ ਨੇ, ਪੰਥਕ ਮਾਮਲੇ ਨੇ, ਉਹਨਾਂ ਦੇ ਵਿੱਚ ਦਖਲਅੰਦਾਜ਼ੀ ਤੇ ਉਹਨਾਂ ਦੇ ਵਿੱਚ ਪੈਰ ਪਸਾਰਾ ਬਹੁਤ ਵੱਧ ਗਿਆ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ, ਬਹੁਤ ਸਾਰੀਆਂ ਧਿਰਾਂ ਨੇ, ਸਾਰੇ ਇੱਕ ਮਤ ਵੀ ਨਹੀਂ ਗੇ ਤੇ ਸਾਰੇ ਇੱਕ ਥਾਂ ਦੇ ਉੱਤੇ ਇਕੱਠੇ ਵੀ ਜਿਹੜੇ ਹੋਣੇ ਉਹ ਮੁਸ਼ਕਲ ਹੈ। ਪਰ ਹੁਣ ਇਹ ਕਿਹਦਾ ਕਥਨ ਹੈ ਕਿ ਉਹ ਕਹਿੰਦੇ ਕਿ ਸਿੱਖਾਂ ਤੋਂ ਸਿੱਖੀ ਨਹੀਂ ਬਚ ਰਹੀ, ਆਰਐਸਐਸ ਜ਼ਰੂਰ ਇਹਨੂੰ ਬਚਾ ਲੂਗੀ। ਬਿਲਕੁਲ ਜੀ, ਇਹ ਨਵੇਂ ਤੌਰ ਦੇ ਉੱਤੇ ਆਰਐਸਐਸ ਦੇ ਭਗਤ ਬਣ ਕੇ ਉੱਭਰੇ ਰਵਨੀਤ ਬਿੱਟੂ ਜੀ ਦਾ ਕਥਨ ਹੈ। ਜੀ ਜੀ। ਰਵਨੀਤ ਬਿੱਟੂ ਦੇ ਬਿਆਨ ਨੂੰ ਪੰਜਾਬ ਕਿੰਨੀ ਕੁ ਅਹਿਮੀਅਤ ਦਿੰਦਾ ਇਹ ਤੋਂ ਤਾਂ ਆਪਾਂ ਵਾਕਫ ਹਾਂ, ਪਰ ਉਹ ਹੁਣ ਮੰਤਰੀ ਨੇ। ਹਾਂਜੀ, ਕੇਂਦਰੀ ਮੰਤਰੀ ਦੇ ਕੋਈ ਅਰਥ ਹੁੰਦੇ ਨੇ, ਕੇਂਦਰੀ ਮੰਤਰੀ ਨੇ, ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ। ਪਟਿਆਲੇ ਦੇ ਵਿੱਚ ਰਾਜਪੁਰਾ ਖੇਤਰ ਦੇ ਵਿੱਚ ਉਹਨਾਂ ਨੇ ਜਿੱਤ ਦੀ ਰੈਲੀ ਕੀਤੀ ਲੈਂਡ ਪੂਲਿੰਗ ਵਾਪਸ ਕਰਾਉਣ ਲਈ। ਠੀਕ ਹੈ ਜੀ। ਉਸ ਰੈਲੀ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਜੀ ਕਹਿ ਰਹੇ ਸੀ ਕਿ ਬਈ ਹੁਣ ਸਿੱਖੀ ਨੂੰ ਆਰਐਸਐਸ ਬਚਾਊਗੀ। ਅੱਛਾ। ਆਰਐਸਐਸ ਕਹਿੰਦੇ ਕਿ ਉਹ ਨਕਸਲੀਆਂ ਵਾਲਾ ਕੰਮ ਤਾਂ ਅਸੀਂ ਨਿਬੇੜਤਾ ਸਾਰਾ, ਹੁਣ ਸਾਰਾ ਜ਼ੋਰ ਸਾਡਾ ਇੱਧਰ ਸਿੱਖੀ ਨੂੰ ਬਚਾਉਣ ਤੇ ਹੀ ਲੱਗਣਾ, ਕਿਉਂਕਿ ਜਿਹੜੇ ਆ ਧਰਮ ਪਰਿਵਰਤਨ ਕਰਵਾ ਰਹੇ ਨੇ ਜਾਂ ਜਿਹੜੇ ਈਸਾਈ ਬਣ ਗਏ, ਕ੍ਰਿਸਚਨ ਬਣ ਗਏ, ਉਹਨਾਂ ਸਾਰਿਆਂ ਨੂੰ ਆਵਾਂਗੇ ਸਿੱਖੀ ਦੇ ਵਿੱਚ। ਆਰਐਸਐਸ ਅਗਲੇ 5 ਸਾਲਾਂ 'ਚ ਦੇਖਿਓ ਤੁਹਾਨੂੰ ਕਿੰਨਾ ਕੰਮ ਕਰਦੀ ਨਜ਼ਰ ਆਊ। ਠੀਕ ਹੈ। ਤੇ ਸਾਡੀ ਮਤਲਬ ਜੇ ਰਵਨੀਤ ਬਿੱਟੂ ਬੋਲ ਰਹੇ ਨੇ, ਦੇਖੋ ਬੀਜੇਪੀ ਦੇ ਵਿੱਚ ਵੀ ਕੁਛ ਨਾ ਕੁਛ ਸਕ੍ਰਿਪਟ ਤਾਂ ਆਉਂਦੀ ਆ, ਇਹ ਹੁੰਦਾ ਹੈ ਕਿੱਥੇ। ਪਰ ਆਪਾਂ ਇਸ ਤੋਂ ਪਹਿਲਾਂ ਕਿ ਅੱਜ ਰਵਨੀਤ ਬਿੱਟੂ ਦਾ ਇਹ ਬਿਆਨ ਚਰਚਾ ਕਰ ਰਹੇ ਹਾਂ, ਸਰੋਤਿਆਂ ਦਰਸ਼ਕਾਂ ਨੂੰ ਯਾਦ ਹੋਣਾ ਕਿ ਹਫ਼ਤਾ ਖੰਡ ਪਹਿਲਾਂ ਹੀ ਆਪਾਂ ਗੱਲ ਕੀਤੀ ਸੀ ਕਿ ਬੀਜੇਪੀ ਨੇ ਇਸ ਵਾਰ ਆਪਣੀ ਸਟ੍ਰੈਟਜੀ ਪੰਜਾਬ 'ਚ ਬਦਲੀ ਹੈ। ਜੀ ਸਹੀ ਹੈ। ਪਹਿਲਾਂ ਉਹਦਾ ਟਾਰਗੇਟ ਸੀਗਾ ਕਿ ਇੱਥੋਂ ਦਾ ਸ਼ਹਿਰੀ ਵਰਗ, ਹਿੰਦੂ ਵਰਗ ਜਿਹੜਾ 32-33% ਮੰਨਿਆ ਜਾਂਦਾ, ਉਹਨੂੰ ਟਾਰਗੇਟ ਕਰੋ, ਨਾਲ ਹੀ ਪਲੱਸ 30% ਜਿਹੜਾ ਇੱਥੇ ਦਾ SC-BC ਭਾਈਚਾਰਾ ਉਹਨੂੰ ਟਾਰਗੇਟ ਕਰੋ ਕਿ ਜੇ 60 ਦੇ ਵਿੱਚੋਂ ਅੱਧੇ ਕੁ ਵੀ ਸਾਨੂੰ ਪੈ ਜਾਣ ਤੇ ਜਿੰਨੇ ਅਸੀਂ ਸਿੱਖ ਪੱਗਾਂ ਵਾਲੇ ਲੀਡਰ ਸ਼ਾਮਿਲ ਕੀਤੇ ਨੇ 2-4% ਤਾਂ ਉਹ ਵੀ ਲੈ ਕੇ ਆਉਣਗੇ ਕੁਛ, ਕਿ ਆਪਣੀ ਤਾਂ ਗੱਡੀ ਲੱਗ ਜੂਗੀ। ਸਹੀ ਬਿਲਕੁਲ। ਪਰ ਉਹਨਾਂ ਲਗਭਗ ਬੇਸ਼ੱਕ ਲੋਕ ਸਭਾ ਚੋਣਾਂ 'ਚ ਉਹਨਾਂ ਦਾ ਗ੍ਰਾਫ ਵਧਿਆ, ਪਰ ਪੰਜਾਬ ਤੇ ਵਿਚਰਦਿਆਂ, ਧਰਤੀ ਤੇ ਕੰਮ ਕਰਦਿਆਂ ਨੂੰ ਸਮਝ ਆਇਆ ਕਿ ਇੱਕ ਤਾਂ ਇੱਥੇ ਸਭ ਤੋਂ ਜਿਹੜੀ ਵੋਕਲ ਧਿਰ ਆ, ਜਿਹੜੀ ਦੇ ਆਧਾਰ ਤੇ ਲੜਨ ਵਾਲੀ ਧਿਰ ਆ, ਉਹ ਕਿਸਾਨੀ ਹੈ ਜੀ। ਇਹਦੇ ਨਾਲ ਪੰਗਾ ਲੈ ਕੇ ਨਹੀਂ ਗੱਲ ਕਹੀ ਜਾਓ ਕਿ ਜੱਟ ਪੰਜਾਬ 'ਚ ਤਾਂ 20% ਨੇ ਜੀ, ਆਪਾਂ ਇਹਨਾਂ ਤੋਂ ਕੀ ਕਰਨਾ, ਇਹਨਾਂ ਨੂੰ ਇੱਕੋ ਪਾਸੇ ਕਰ ਦੋ। ਪਰ ਸਮਝ ਆਏ ਕਿ ਖੇਤੀ ਆਧਾਰਿਤ, ਜੱਟ ਆਧਾਰਿਤ ਰਾਜਨੀਤੀ ਤਾਂ ਬਹੁਤ ਆ ਤੇ ਪਿੰਡ ਇਹਨਾਂ ਦੇ ਉੱਤੇ ਕੇਂਦਰਿਤ ਨੇ। ਤੇ ਦੂਸਰਾ ਫਿਰ ਉਹਨਾਂ ਨੂੰ ਇਹ ਵੀ ਸਮਝ ਆ ਗਈ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਈ ਬੀਜੇਪੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਵੀ ਇੱਥੇ ਜੱਟਾਂ ਨੂੰ ਜਾਟ ਵਾਂਗ ਕਿਨਾਰੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦਾ ਜਾਟ ਕਿਤੇ ਨਾ ਕਿਤੇ ਹਿੰਦੂ ਦਾਇਰੇ 'ਚ ਹੀ ਆਉਂਦਾ ਤੇ ਇਹਦੇ ਜੱਟ ਨੂੰ ਪਰੇ ਕਰਨਾ ਮਤਲਬ ਸਿੱਖੀ ਨੂੰ ਵੀ ਪਰੇ ਕਰਨਾ ਨਾਲ ਜਾਂਦਾ ਸੁਨੇਹਾ। ਸੋ ਇਸ ਲਈ ਉਹ ਜੱਟ ਸਿੱਖ ਨੂੰ ਪਰੇ ਕਰਨ ਦੇ ਚੱਕਰ 'ਚ ਸਿੱਖੀ ਦਾ ਜਿਹੜਾ ਬੜਾ ਪਸਾਰ ਹੈ ਉਹ ਤੋਂ ਨਾ ਕਿਤੇ ਨਾਰਾਜ਼ਗੀ ਹੋਰ ਕਾਰਨ ਦੂਰ ਹੋ ਜਾਵੇ, ਇਸ ਲਈ ਉਹਨੇ ਆਪਣਾ ਏਜੰਡਾ ਬਦਲਿਆ। ਹੁਣ ਉਹਨੂੰ ਜਨਤਕ ਰੈਲੀ ਤੋਂ ਜੇ ਰਵਨੀਤ ਬਿੱਟੂ ਬੋਲ ਰਿਹਾ, ਇਹਦਾ ਮਤਲਬ ਉਹ ਹੁਣ ਗੱਲ ਤੇ ਮੋਹਰ ਲਾ ਰਿਹਾ ਕਿ ਇਹਦਾ ਇਹ ਤਰੀਕਾਕਾਰ ਹੈਗਾ। ਔਰ ਇਹ ਆਰਐਸਐਸ ਹਰ ਗੱਲ ਨੂੰ ਉਸ ਸਮੇਂ ਸਾਹਮਣੇ ਲਿਆਉਂਦੀ ਆ ਜਦੋਂ ਥੱਲੇ ਗਰਾਊਂਡ ਤਿਆਰ ਕਰ ਚੁੱਕੀ ਹੁੰਦੀ ਹੈ। ਨਰਿੰਦਰ ਮੋਦੀ ਜੇ ਮਤਲਬ 78-79 ਸਾਲਾਂ ਦੇ ਵਿੱਚ ਪਹਿਲੀ ਵਾਰ ਲਾਲ ਕਿਲ੍ਹੇ ਤੋਂ ਆਰਐਸਐਸ ਦਾ ਜ਼ਿਕਰ ਕਰਦੇ ਨੇ, ਇਹਦਾ ਮਤਲਬ ਉਸ ਸਮੇਂ ਕਰ ਰਹੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਮਤਲਬ ਕਿ ਸਾਰਾ ਗਰਾਊਂਡ ਅਸੀਂ ਤਿਆਰ ਕਰ ਲਿਆ ਮੁਲਕ 'ਚ। ਤੇ ਜੇ ਰਵਨੀਤ ਬਿੱਟੂ ਮਤਲਬ ਪੰਜਾਬ 'ਚ ਗੱਲ ਕਰ ਰਹੇ ਤਾਂ ਕੀ ਉਹਨਾਂ ਨੇ ਗਰਾਊਂਡ ਤਿਆਰ ਕਰ ਲਿਆ? ਉਹ ਪਿੰਡਾਂ 'ਚ ਬੜੇ ਨੇ, ਸਾਡੀਆਂ ਧਾਰਮਿਕ ਸੰਸਥਾਵਾਂ 'ਚ ਜਿਵੇਂ ਦਾਖਲ ਹੋ ਚੁੱਕੇ ਨੇ, ਸਾਡੇ ਗ੍ਰੰਥਾਂ ਦੀਆਂ, ਸਿਲੇਬਸ ਦੀਆਂ, ਸਿੱਖਿਆ ਦੀਆਂ ਕਿਤਾਬਾਂ ਦੇ ਵਿੱਚ ਜਿਵੇਂ ਦਾਖਲ ਹੋ ਗਏ ਨੇ, ਕਿ ਉਹਨਾਂ ਨੂੰ ਲੱਗਦਾ ਕਿ ਮੌਕਾ ਆ ਗਿਆ। ਇਹ ਆਪਾਂ ਇਹ ਕਹੀਏ ਕਿ ਆਰਐਸਐਸ ਆਪਣੇ ਦਮ ਤੇ ਹੀ ਪੰਜਾਬ 'ਚ ਦਾਖਲ ਹੋ ਗਈ, ਬੀਜੇਪੀ ਆਪਣੇ ਦਮ ਤੇ ਆ ਕੇ ਇਸ ਤਰੀਕੇ ਨਾਲ। ਇਹਦੇ ਲਈ ਦੇਖੋ ਬਾਦਲਾਂ ਨੂੰ ਧੰਨਵਾਦ ਕਰੋ, ਰਵਨੀਤ ਬਿੱਟੂ ਨੂੰ ਬਾਦਲਾਂ ਦਾ ਧੰਨਵਾਦ ਨਾਲ ਕਰੇ। ਜਦੋਂ 300 ਸਾਲਾ ਸੀ ਖਾਲਸਾ ਪੰਥ ਦੀ ਸਥਾਪਨਾ ਦਾ 1999 'ਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ, ਤਦ ਮੇਰੀ ਪੱਤਰਕਾਰੀ ਦੀ ਲਗਭਗ ਸ਼ੁਰੂਆਤ ਸੀ। ਠੀਕ ਹੈ ਜੀ। ਤੇ ਮੈਂ ਪੱਤਰਕਾਰੀ ਕਰ ਰਿਹਾ ਸੀ। ਉਹਨਾਂ ਦਿਨਾਂ 'ਚ ਵਾਜਪਾਈ ਦੀ ਸਰਕਾਰ ਸੀ ਤੇ 100 ਕਰੋੜ ਤੋਂ ਵੱਧ ਰਾਸ਼ੀ ਜਾਰੀ ਹੋਈ ਸੀ ਇਸ ਦਿਹਾੜੇ ਨੂੰ ਮਨਾਉਣ ਲਈ। ਉਹ 'ਚੋਂ ਮੈਨੂੰ 40 ਜਾਂ 50 ਕਰੋੜ ਉਸ ਸਮੇਂ ਆਰਐਸਐਸ ਨੂੰ ਸਥਾਪਿਤ ਕਰਕੇ ਦਿੱਤਾ ਗਿਆ ਸੀ। ਆਰਐਸਐਸ ਤੋਂ ਹੁਣ ਮੇਰਾ ਭਾਵ ਰਾਸ਼ਟਰੀ ਸਿੱਖ ਸੰਗਤ ਤੋਂ ਹੈ। ਸਹੀ ਹੈ। ਵਾਜਪਾਈ ਉਹਨਾਂ ਨੇ ਮਤਲਬ ਉਸ ਬਾਦਲਾਂ ਨੇ ਵਿਰੋਧ ਨਹੀਂ ਕੀਤਾ।
ਉਸ ਸਮੇਂ ਉਂਗਲੇ ਨਹੀਂ ਧਰੀ, ਕਿਆ ਕੀ ਕਰ ਰਹੇ ਹੋ ਜੀ? ਜੀ, ਜੀ। ਆਰਐਸਐਸ ਦੀ ਵਿਚਾਰਧਾਰਾ ਕੀ ਤੇ ਸਿੱਖੀ ਦੀ ਵਿਚਾਰਧਾਰਾ ਕੀ ਹੂੰ, ਹੈ? ਆਰਐਸਐਸ ਦੀ ਕੀ, ਸਿੱਖੀ ਦੀ ਮਰਿਆਦਾ ਕੀ, ਉਹਦਾ ਆਪਸ ਵਿੱਚ ਕੀ ਮੇਲ? ਸਹੀ ਹੈ। ਤੁਸੀਂ ਰਾਜਨੀਤਿਕ ਲਾਲਸਾ ਇੰਨੀ ਸੀ, ਤੁਹਾਡੇ ਦਿੱਲੀ ਦੀਆਂ ਕੁਰਸੀਆਂ ਦੇ ਲਈ ਐਨਕਾਂ ਜਿਹੀਆਂ ਲਾਤੀਆਂ ਅਗਲਿਆਂ ਨੇ ਕਿ ਤੁਹਾਨੂੰ ਸਾਰਾ ਕੁਝ ਤੁਸੀਂ ਸਿਰ ਤੇ ਚੜਾ ਕੇ ਲਿਆਏ। ਹੁਣ ਅਗਲੇ ਗਲੀਆਂ ਕਰ ਰਹੇ ਨੇ, ਆਓ ਭਾਈ ਫਿਰ। ਸਹੀ ਹੈ। ਹੁਣ ਸੋ ਇਸ ਲਈ ਹੁਣ ਇਹ ਪੰਜਾਬ ਨੇ, ਸਿੱਖ ਸੰਸਥਾਵਾਂ ਨੇ, ਸਿੱਖ ਭਾਈਚਾਰੇ ਨੇ ਕਿ ਹਾਂ ਉਹਨਾਂ ਨੂੰ ਸਿਰ ਤੇ ਬਿਠਾਉਣਾ ਹੈ ਜਾਂ ਸਿਰੋਂ ਪਟਕਾ ਕੇ ਡਿੱਗਣਾ, ਇਹ ਉਹਨਾਂ ਦਾ। ਪਰ ਬੀਜੇਪੀ ਜਿਸ ਤਿਆਰੀ ਨਾਲ ਧਾਰਮਿਕ ਵਾਲੇ ਪਾਸਿਓਂ ਵੀ, ਰਾਜਨੀਤਿਕ ਵਾਲੇ ਪਾਸਿਓਂ ਤੇ ਧਰਾਤ ਵਾਲੇ ਪਾਸਿਓਂ, ਸਮਾਜਿਕ ਤੌਰ ਦੇ ਉੱਤੇ ਵੀ ਜਿਸ ਤਰੀਕੇ ਨਾਲ ਉਹ ਪੰਜਾਬ 'ਚ ਦਾਖਲ ਹੋ ਰਹੀ ਹੈ, ਐਕਟੀ ਉਹਨੂੰ ਤੁਸੀਂ ਮੁਰਲੀਆਂ 3 ਸਫ਼ਾ ਦੇ ਵਿੱਚੋਂ 227 'ਚ ਪਰੇ ਕਰਕੇ ਨਹੀਂ ਦੇਖ ਸਕੋਗੇ। ਹਾਂਜੀ, ਬਿਲਕੁਲ। ਉਹਨਾਂ ਦਾ ਤਾਂ ਕਲੇਮ ਇਸ ਤੋਂ ਵੀ ਅੱਗੇ ਹੈ ਜੀ। ਉਹ ਤਾਂ ਬਹੁਤ ਵੱਡਾ ਕਲੇਮ ਕਰ ਰਹੇ ਨੇ ਇਸ ਵਾਰੀ। ਉਹ ਤਾਂ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਦੇਖ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਦੂਜੀਆਂ ਧਿਰਾਂ, ਅੱਜ ਤੁਸੀਂ ਅਕਾਲੀ ਦਲ ਦਾ ਹਾਲ ਦੇਖ ਲਓ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਆਏ, ਜਿਨ੍ਹਾਂ ਦੀ ਹਿਸਟਰੀ ਦੱਸ ਦਿੱਤੀ ਹੈ ਤੁਸੀਂ। ਕਾਂਗਰਸ ਦਾ ਹਾਲ ਦੇਖ ਲਓ, ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ, ਤੇ ਉਹਦੇ ਪੈਰਲਰ ਹੀ ਉਹ, ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਵੀ ਕਿਸਾਨਾਂ ਨਾਲ ਵੀ ਬਣਾ ਕੇ ਤੁਰ ਰਹੇ ਨੇ, ਹੋਰ ਸੰਸਥਾਵਾਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ, ਲੋਕਲ ਤੌਰ ਤੇ ਕਲੱਬਾਂ ਤੋਂ ਲੈ ਕੇ, ਗਲੀ ਦੇ ਕਲੱਬਾਂ ਤੋਂ ਲੈ ਕੇ ਉਹ ਪੰਜਾਬ ਪੱਧਰ ਦੀਆਂ ਜਥੇਬੰਦੀਆਂ ਤੱਕ ਆਪਣਾ ਰਾਬਤਾ ਕਾਇਮ ਕਰ ਰਹੇ ਨੇ।